मसीह यसू ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਤੇ ਅੱਜ ਅਸੀਂ ਗੱਲ ਕਰਾਂਗੇ ਉਹ ਲੋਕ ਜਿਹੜੇ ਕਹਿੰਦੇ ਨੇ ਜੀ ਮੈਂ ਬੜਾ ਗੁਨਾਹਗਾਰ ਹਾਂ ਤੇ ਮੈਂ ਨਾ ਗਿਰਜੇ ਜਾ ਸਕਣਾ ਵਾਂ ਤੇ ਨਾ ਖੁਦਾ ਦੇ ਕੋਲ ਜਾ ਸਕਣਾ। ਸਾਡੇ ਲਈ ਤੇ ਖੁਦਾ ਨੇ ਅੱਗ ਦੀ ਭੱਠੀ ਰੱਖੀ ਹੈ। ਅਸੀਂ ਤੇ ਗੁਨਾਹਗਾਰ ਲੋਕ ਹਾਂ, ਅਸੀਂ ਕਿਵੇਂ ਖੁਦਾ ਦੇ ਹਜ਼ੂਰ ਜਾਈਏ। ਤੇ ਮੈਂ ਅੱਜ ਉਹਨਾਂ ਨਾਲ ਗੱਲ ਕਰਨਾ ਚਾਹਨਾ, ਮੇਰੇ ਭਰਾਓ ਤੇ ਮੇਰੀਆਂ ਭੈਣੋਂ ਤੇ ਮੇਰੇ ਬਜ਼ੁਰਗੋ ਤੇ ਬੱਚਿਓ, ਗੌਰ ਨਾਲ ਸੁਣੋ। ਖੁਦਾ ਹਰ ਸ਼ਖਸ ਨੂੰ, ਹਰ ਬੰਦੇ ਨੂੰ ਪਿਆਰ ਕਰਦਾ ਹੈ। ਇਸ ਲਈ ਕਿ ਯਿਸੂ ਮਸੀਹ ਨੇ ਸਲੀਬ ਉੱਤੇ ਜਾਨ ਸਾਰਿਆਂ ਲਈ ਦਿੱਤੀ ਹੈ। ਉਹਨੇ ਆਪਣਾ ਫਿਦਿਆ, ਆਪਣਾ ਖੂਨ ਬਹਾਇਆ ਸਾਰਿਆਂ ਲਈ, ਕਿਸੇ ਇਕੱਲੇ ਲਈ ਨਹੀਂ। ਤੇ ਇਹ ਵੀ ਤੁਹਾਨੂੰ ਦੱਸ ਦਿਆਂ, ਯਿਸੂ ਮਸੀਹ ਕਹਿੰਦਾ ਵੇ ਕਿ ਮੈਂ ਗੁਨਾਹਗਾਰਾਂ ਨੂੰ ਨਜਾਤ ਦੇਣ ਲਈ ਆਇਆ ਵਾਂ। ਜਦੋਂ ਉਹ ਗੁਨਾਹਗਾਰਾਂ ਨੂੰ ਨਜਾਤ ਦੇਣ ਲਈ ਆਇਆ ਵੇ ਤੇ ਫਿਰ ਇਹ ਗੱਲ ਸੁਣ ਲਓ ਤੇ ਸਮਝ ਲਓ, ਤੁਹਾਡੇ ਲਈ ਖੁਦਾ ਦੇ ਦਰਵਾਜ਼ੇ ਖੁੱਲੇ ਨੇ। ਉਹ ਆਪਣੇ ਦੋਵੇਂ ਹੱਥ ਖੋਲ ਕੇ ਤੇ ਤੁਹਾਨੂੰ ਬੁਲਾ ਰਿਹਾ ਤੇ ਨਾਲ ਪਤਾ ਹੀ ਕੀ ਆਂਦਾ, ਮੈਂ ਤੇਰਾ ਫਿਦਿਆ ਦੇ ਦਿੱਤਾ, ਮੇਰੇ ਕੋਲ ਆ ਜਾ। ਕਿੰਨੀ ਪਿਆਰੀ ਗੱਲ ਹੈ, ਕਿੰਨੀ ਵੱਡੀ ਦਾਵਤ ਹੈ। ਖੁਦਾ ਦੀ ਇਹ ਆਵਾਜ਼ ਸਾਰਿਆਂ ਲਈ ਹੈ। ਖੁਦਾ ਆਵਾਜ਼ਾਂ ਮਾਰਦਾ ਕਿ ਮੇਰੇ ਕੋਲ ਆ ਜਾ, ਮੈਂ ਤੇਰਾ ਫਿਦਿਆ ਦਿੱਤਾ ਏ, ਮੈਂ ਸਲੀਬ ਤੇ ਤੇਰੇ ਲਈ ਮਾਰ ਖਾਧੀ ਏ, ਮੈਂ ਖੂਨ ਬਹਾਇਆ ਤੇਰੇ ਲਈ ਏ, ਤੇ ਤੂੰ ਇੰਜ ਕਰ ਕੇ ਹੁਣ ਵਾਪਸ ਆ ਜਾ, ਮੁੜ ਪਿਛਾਂ। ਤੇ ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਕਿ ਜੀ ਮੈਂ ਬੜਾ ਗੁਨਾਹਗਾਰ ਹਾਂ, ਸ਼ਾਇਦ ਮੈਨੂੰ ਖੁਦਾ ਕਬੂਲ ਨਾ ਕਰੇ, ਤੇ ਉਹਨਾਂ ਲਈ ਇਹ ਐਲਾਨ ਹੈ ਤੇ ਉਹਨਾਂ ਲਈ ਇਹ ਦਰਵਾਜ਼ਾ ਖੁੱਲਿਆ ਕਿ ਤੁਸੀਂ ਖੁਦਾ ਦੇ ਕੋਲ ਆ ਜਾਓ। ਤੁਸੀਂ ਨੀਅਤ ਕਰੋ ਤੇ ਵਾਪਸ ਮੁੜੋ, ਪਿਛਾਂ ਮੁੜੋ, ਖੁਦਾ ਦੇ ਘਰ ਆਓ, ਖੁਦਾ ਦੇ ਖਾਦਮ ਨੂੰ ਮਿਲੋ। ਜਦੋਂ ਤੁਸੀਂ ਖੁਦਾ ਦੇ ਘਰ ਆਓਗੇ ਤੇ ਇਬਾਦਤ 'ਚ ਸ਼ਾਮਲ ਹੋਵੋਗੇ ਤੇ ਖੁਦਾ ਦੇ ਹਜ਼ੂਰ ਕੁਝ ਗੱਲਾਂ ਕਰੋਗੇ ਤੇ ਖੁਦਾ ਤੁਹਾਡੀ ਸੁਣੇਗਾ, ਦੁਆ ਕਰੋਗੇ ਤੇ ਸੁਣੇਗਾ। ਹੁਣ ਮੈਂ ਇਹਦੇ ਹਿੱਸੇ ਨਾਲ, ਇਹਦੇ ਵੱਲੋਂ ਕੁਝ ਗੱਲ ਕਰਨਾ ਚਾਹਨਾ। ਕੀ ਗੱਲ ਕਰਨਾ ਚਾਹਨਾ, ਜ਼ਰਾ ਗੌਰ ਨਾਲ ਸੁਣੋ। ਯਿਸੂ ਮਸੀਹ ਜ਼ਮੀਨ ਤੇ ਸਨ ਤੇ ਉਹਨਾਂ ਇੱਕ ਤਮਸੀਲ ਆਖੀ। ਪੁਰਾਣੇ ਅਹਿਦਨਾਮੇ 'ਚ ਵੀ ਲਿਖਿਆ ਤੇ ਨਵੇਂ ਅਹਿਦਨਾਮੇ ਦੇ ਵਿੱਚ ਵੀ ਖੁਦਾ ਕਹਿੰਦਾ, ਮੈਂ ਤਮਸੀਲਾਂ ਨਾਲ ਕਲਾਮ ਕਰਾਂਗਾ, ਮੈਂ ਤਮਸੀਲਾਂ ਨਾਲ ਗੱਲ ਕਰਾਂਗਾ। ਤੇ ਯਿਸੂ ਮਸੀਹ ਨੇ ਇੱਕ ਤਮਸੀਲ ਕਹੀ ਕਿ ਇੱਕ ਸ਼ਖਸ ਦੇ 2 ਪੁੱਤਰ ਸਨ, ਜਿਹਨੂੰ ਅਸੀਂ ਮੁਸਰਫ ਬੇਟੇ ਦੇ ਨਾਂ ਤੇ ਬੜਾ ਮਸ਼ਹੂਰ ਤਮਸੀਲ ਕਹਿੰਦੇ ਆ। ਇਹ ਬੜੀ ਮਸ਼ਹੂਰ ਹੈ ਤੇ ਇਹ ਜ਼ਰੂਰੀ ਹੈ ਕਿ ਜਿਵੇਂ ਇੱਕ ਸ਼ਖਸ ਦੇ ਸਮਝਣ ਲਈ ਕਿ 2 ਪੁੱਤਰਾਂ ਚੋਂ ਇੱਕ ਪੁੱਤਰ ਨੇ ਆਖਿਆ ਕਿ ਮੈਨੂੰ ਜਿਹੜਾ ਮੇਰਾ ਹਿੱਸਾ ਮਾਲ ਹੈ ਮੈਨੂੰ ਦੇ ਦੇ ਤੇ ਮੈਂ ਇੱਥੇ ਨਹੀਂ ਰਹਿਣਾ। ਸ਼ਰੀਅਤ ਦੇ ਕਾਨੂੰਨ ਦੇ ਖਿਲਾਫ ਸੀ। ਸ਼ਰੀਅਤ ਇਹ ਆਂਦੀ ਏ ਕਿ ਪਿਓ ਦੇ ਜਿਉਂਦਿਆਂ ਜਾਇਦਾਦ ਵੰਡੀ ਨਹੀਂ ਜਾ ਸਕਦੀ। ਪਿਓ ਦੇ ਜਿਉਂਦਿਆਂ ਜਾਇਦਾਦ ਵੰਡੀ ਨਹੀਂ ਜਾ ਸਕਦੀ। ਤੇ ਜਿਹੜਾ ਜ਼ਿੱਦ ਕਰਦਾ ਹੈ, ਬਹੁਤੀ ਜ਼ਿੱਦ ਕਰਦਾ ਹੈ, ਤੇ ਉਹਦੀ ਸਜ਼ਾ ਮੌਤ ਹੈ, ਉਹਨੂੰ ਸੰਸਾਰ ਕੀਤਾ ਜਾਂਦਾ ਹੈ। ਲੇਕਿਨ ਮੈਂ ਅੱਜ ਗੱਲ ਕਰਨਾ ਚਾਹਨਾ, ਯਿਸੂ ਮਸੀਹ ਨੇ ਤਮਸੀਲ ਦੇ ਵਿੱਚ ਇਹ ਨਹੀਂ ਆਖਿਆ ਕਿ ਤੂੰ ਕੀ ਕਰਨ ਡਿਆ ਹੈ। ਤਮਸੀਲ ਦੇ ਵਿੱਚ ਕਿਹਾ ਕਿ ਬਾਪ ਨੇ ਉਹਦਾ ਜਿਹੜਾ ਹਿੱਸਾ ਬਣਦਾ ਸੀ ਉਹਨੂੰ ਦੇ ਦਿੱਤਾ ਤੇ ਉਹ ਲੈ ਕੇ ਟੁਰ ਗਿਆ। ਉਹਨੇ ਆਪਣਾ ਮਾਲ ਮਤਾ, ਜਿੰਨਾ ਵੀ ਰੁਪਇਆ ਪੈਸਾ ਜ਼ੇਵਰ ਇਹ ਉਹ
ਕੱਪੜਾ ਟਾਕੀ ਸਭ ਉਹਨੇ ਬੁਰੇ ਕੰਮਾਂ ਦੇ ਵਿੱਚ ਖਰਾਬ ਕਰ ਦਿੱਤਾ। ਪੈਸਾ ਖਤਮ ਹੋ ਗਿਆ, ਇੱਥੋਂ ਤੱਕ ਕਿ ਉਹ ਕੰਗਾਲ ਹੋ ਗਿਆ ਤੇ ਰੋਟੀ ਤੋਂ ਵੀ ਤੰਗ ਹੋ ਗਿਆ। ਲੇਕਿਨ ਮੈਂ ਅੱਜ ਗੱਲ ਕਰਨ ਡਿਆ ਜਿਹੜੀ ਕਿ ਖੁਦਾ ਗੁਨਾਹ ਸਮੇਤ ਕਬੂਲ ਕਰਦਾ ਹੈ। ਇੱਕ ਦਿਨ ਉਹਨੇ ਆਖਿਆ ਕਿ ਮੈਂ ਕੀ ਕਰਨ ਡਿਆ ਵਾਂ, ਮੇਰੇ ਪਿਓ ਦੇ ਘਰ, ਮੇਰੇ ਪਿਓ ਦੇ ਕੋਲ ਇੰਨੇ ਮਜ਼ਦੂਰ ਨੇ ਜਿਨ੍ਹਾਂ ਨੂੰ ਰੋਟੀ ਬਹੁਤ ਮਿਲਦੀ ਹੈ, ਵਾਫਰ ਮਿਕਦਾਰ ਨਾਲ ਰੱਜ ਕੇ ਮਿਲਦੀ ਹੈ, ਤੇ ਮੈਂ ਇੱਥੇ ਭੁੱਖਾ ਮਰਨ ਡਿਆ। ਮੈਂ ਆਪਣਾ ਹਿੱਸਾ ਤੇ ਲਾਇਆ ਆ, ਮੈਂ ਇੰਜ ਕਰਨਾ ਆਪਣੇ ਪਿਓ ਕੋਲ ਵਾਪਸ ਜਾਣਾ ਤੇ ਪਿਓ ਨੂੰ ਆਖਾਂਗਾ ਮੈਨੂੰ ਆਪਣੇ ਨੌਕਰਾਂ ਵਾਂਗੂ ਰੱਖ ਲੈ, ਮੈਂ ਹੁਣ ਇਸ ਲਾਇਕ ਨਹੀਂ ਕਿ ਤੇਰਾ ਪੁੱਤਰ ਕਲਾਵਾਂ, ਲਿਹਾਜ਼ਾ ਮੈਨੂੰ ਇੰਜ ਕਰ ਕਿ ਮਾਫ ਕਰ ਦੇ, ਮੈਨੂੰ ਨੌਕਰਾਂ ਵਾਂਗੂ ਰੱਖ ਲੈ। ਬਾਈਬਲ ਦੱਸਦੀ ਏ ਤੇ ਯਿਸੂ ਮਸੀਹ ਤਮਸੀਲ ਨਾਲ ਸਮਝਾਉਂਦੇ ਨੇ, ਉਹਨੇ ਜਦੋਂ ਨੀਅਤ ਕੀਤੀ ਤੇ ਉਹ ਟੁਰ ਪਿਆ। ਜਦੋਂ ਆਇਆ ਤੇ ਬਾਪ ਨੇ ਦੂਰੋਂ ਵੇਖਿਆ ਕਿ ਮੇਰਾ ਪੁੱਤਰ ਆਉਣ ਡਿਆ। ਪਿਓ ਵੀ ਇੰਤਜ਼ਾਰ ਕਰਦਾ ਸੀ ਕਿ ਮੇਰਾ ਪੁੱਤਰ ਆਵੇਗਾ। ਜਦੋਂ ਆਉਂਦਾ ਸੀ ਪਿਆ ਤੇ ਪਿਓ ਨੇ ਦੌੜ ਕੇ, ਆਪਣੀ ਇੱਜ਼ਤ ਨਹੀਂ ਵੇਖੀ, ਦੌੜ ਲਾਤੀ। ਜੁੱਬਾ ਪਾਇਆ ਸੀ, ਉਹਨੇ ਜੁੱਬਾ ਤਾਂ ਚੁੱਕ ਲਿਆ, ਨੰਗਾ ਹੋ ਗਿਆ ਤੇ ਦੌੜ ਲਾਤੀ ਤੇ ਦੌੜ ਕੇ ਆਪਣੇ ਪੁੱਤਰ ਨੂੰ ਚੁੰਮਿਆ ਤੇ ਗਲੇ ਲਾ ਲਿਆ। ਹੁਣ ਜ਼ਰਾ ਗੌਰ ਨਾਲ ਸੁਣੋ, ਕਿੰਨੇ ਦਿਨ ਦਾ ਨਹਾਤਾ ਸੀ, ਉਹਦੀ ਦਾੜੀ ਕਿੰਨੀ ਵਧੀ ਹੋਈ ਸੀ, ਉਹਦੇ ਵਾਲ ਕਿੰਨੇ ਵੱਡੇ ਹੋ ਗਏ ਸਨ, ਸ਼ਕਲੋਂ ਬੇਸ਼ਕਲ ਹੋਇਆ ਸੀ। ਫਿਰ ਵੀ ਬਾਪ ਨੇ ਜਦੋਂ ਆਪਣੇ ਪੁੱਤਰ ਨੂੰ ਪਛਾਣ ਲਿਆ ਤੇ ਦੌੜਿਆ ਤੇ ਉਹਨੇ ਮਿੱਟੀ ਨਹੀਂ ਵੇਖੀ, ਮਿੱਟੀ ਸਮੇਤ ਉਹਨੇ ਮੂੰਹ ਲਾਇਆ ਤੇ ਚੁੰਮਿਆ, ਆਪਣੇ ਪੁੱਤਰ ਨੂੰ ਚੁੰਮਿਆ। ਉਹਦੇ ਦਿਲ 'ਚ ਇੰਨੀ ਖੁਸ਼ੀ ਸੀ ਕਿ ਮੇਰਾ ਪੁੱਤਰ ਵਾਪਸ ਆ ਗਿਆ। ਤੇ ਮੇਰੇ ਭਰਾਓ, ਮੇਰੀਓ ਭੈਣੋ, ਗੌਰ ਨਾਲ ਸੁਣ ਲਓ, ਖੁਦਾ ਤੁਹਾਡੇ ਗੁਨਾਹਾਂ ਨੂੰ ਨਹੀਂ ਵੇਂਦਾ। ਜਦੋਂ ਤੁਸੀਂ ਵਾਪਸੀ ਦੀ ਨੀਅਤ ਕਰਦੇ ਹੋ ਨਾ ਤੇ ਉਦੋਂ ਭੱਜ ਕੇ ਗਲੇ ਲਾਉਂਦਾ ਤੇ ਗੁਨਾਹਾਂ ਸਮੇਤ ਕਬੂਲ ਕਰ ਲੈਂਦਾ, ਤੁਹਾਡੀ ਮਿੱਟੀ ਗੰਦਗੀ ਸਮੇਤ ਕਬੂਲ ਕਰ ਲੈਂਦਾ। ਤੇ ਜਦੋਂ ਉਹ ਕਬੂਲ ਕਰ ਲੈਂਦਾ ਨਾ, ਚੁੰਮਦਾ, ਗਲੇ ਲਾਉਂਦਾ, ਪਿਆਰ ਕਰਦਾ, ਮੁਹੱਬਤ ਕਰਦਾ, ਤੇ ਫਿਰ ਬਾਂਹ ਫੜ ਕੇ ਲੈ ਜਾਂਦਾ ਹੈ। ਪੁੱਤਰ ਨੇ ਨੀਅਤ ਕੀਤੀ ਹੈ ਸਿਰਫ ਕਿ ਮੈਂ ਆਪਣੇ ਪਿਓ ਕੋਲ ਜਾਵਾਂਗਾ, ਤੇ ਜਦੋਂ ਲਾਗੇ ਆ ਗਿਆ ਤੇ ਪਿਓ ਦੀ ਨਜ਼ਰ ਪੈ ਗਈ ਕਿ ਉਹ ਆਉਣ ਡਿਆ, ਤੇ ਉਹਨੇ ਜਾ ਕੇ ਆਪ ਭੱਜ ਕੇ ਆਪਣੇ ਗਲ ਨਾਲ ਲਾ ਲਿਆ। ਤੁਸੀਂ ਨੀਅਤ ਕਰੋ ਖੁਦਾ ਦੇ ਘਰ ਆਉਣ ਦੀ, ਖੁਦਾ ਦੇ ਕੋਲ ਆਉਣ ਦੀ ਨੀਅਤ ਕਰੋ ਤੇ ਖੁਦਾ ਦੀ ਹਜ਼ੂਰੀ 'ਚ ਆਓ। ਜਦੋਂ ਤੁਸੀਂ ਆਓਗੇ ਤੁਹਾਨੂੰ ਮਾਫੀ ਵੀ ਮਿਲੇਗੀ ਤੇ ਤੁਹਾਨੂੰ ਨਜਾਤ ਵੀ ਮਿਲੇਗੀ। ਤੇ ਜੇ ਤੁਸੀਂ ਆਉਂਦੇ ਹੀ ਨਹੀਂ ਤੇ ਫਿਰ ਕੰਮ ਮਾੜਾ ਹੋ ਜਾਏਗਾ। ਫਿਰ ਤੁਹਾਡੇ ਤੇ ਖੁਦਾ ਦੇ ਦਰਮਿਆਨ ਜੁਦਾਈ ਰਹੇਗੀ। ਤੇ ਅੱਜ ਮੈਂ ਆਪਣੇ ਉਹਨਾਂ ਭੈਣ ਭਰਾਵਾਂ ਦੇ ਨਾਲ ਗੱਲ ਕਰਨ ਡਿਆ ਵਾਂ ਜਿਹੜੇ ਖੁਦਾ ਤੋਂ ਦੂਰ ਨੇ, ਜਾਂ ਜਿਹੜੇ ਆਂਦੇ ਨੇ ਨਹੀਂ ਜੀ ਅਸਾਂ ਕੀ ਜਾਣਾ ਚਰਚ, ਅਸੀਂ ਗੁਨਾਹਗਾਰ ਹਾਂ। ਤੁਸੀਂ ਖੁਦਾ ਦੀ ਹਜ਼ੂਰੀ 'ਚ ਆਓ, ਗਿਰਜੇ ਆਓ, ਚਰਚ ਆਓ, ਖੁਦਾ ਦੇ ਖਾਦਮ ਨੂੰ ਮਿਲੋ ਤੇ ਆਪਣਾ ਦੁੱਖੜਾ ਬਿਆਨ ਕਰੋ। ਵੇਖੋ ਗੌਰ ਨਾਲ, ਜਦੋਂ ਚੁੰਮਿਆ ਤੇ ਪੁੱਤਰ ਕੀ ਆਂਦਾ, ਗਲੇ ਮਿਲਿਆ, ਬਾਪ ਗਲੇ ਮਿਲਿਆ, ਚੁੰਮਿਆ, ਤੇ ਪੁੱਤਰ ਕੀ ਆਂਦਾ ਹੈ, ਪਿਓ ਮੈਂ ਹੁਣ ਇਸ ਲਾਇਕ ਨਹੀਂ ਹੋ ਕਿ ਤੇਰਾ ਪੁੱਤਰ ਕਲਾਵਾਂ, ਇੰਜ ਕਰ ਮੈਨੂੰ ਨੌਕਰਾਂ ਨੂੰ ਰੱਖ ਲੈ। ਲੇਕਿਨ ਪਿਓ ਨੇ ਅੱਗੇ ਗੱਲ ਕੋਈ ਨਹੀਂ ਕੀਤੀ, ਉਹਨੇ ਬਾਂਹ ਫੜੀ ਤੇ ਘਰ ਲੈ ਗਿਆ। ਜਦੋਂ ਘਰ ਲੈ ਗਿਆ ਤੇ ਨੌਕਰਾਂ ਨੂੰ ਬੁਲਾਇਆ, ਕਹਿੰਦਾ ਇੱਧਰ ਆਓ, ਇਹਨੂੰ ਨਵਾਓ, ਇਹਨੂੰ ਕੱਪੜੇ ਪਵਾਓ ਤੇ ਨਾਲੇ ਜੁੱਤੀ ਵੀ ਪਵਾਓ, ਅੰਗੂਠੀ ਵੀ ਪਾਓ, ਸੋਹਣਾ ਬੜਾ ਬਣਾ ਦਿਓ ਇਹਨੂੰ। ਤੇ ਮੇਰੇ ਭਰਾਓ ਮੇਰੀ ਗੱਲ ਸਮਝ ਲਓ, ਖੁਦਾ ਤੁਹਾਨੂੰ ਬੁਲਾਉਂਦਾ, ਖੁਦਾ ਤੁਹਾਡੇ ਗੁਨਾਹ ਆਪ ਚੁੱਕ ਲਏਗਾ, ਉਹ ਲੈ ਲੇਗਾ ਤੇ ਤੁਹਾਨੂੰ ਫ੍ਰੀ ਕਰ ਦੇਗਾ। ਤੇ ਤੁਸੀਂ ਖੁਦਾ ਦੀ ਹਜ਼ੂਰੀ 'ਚ ਆ ਜਾਓ ਤੇ ਇੰਨਾ ਹੀ ਕਹਿਣਾ ਹੈ, ਖੁਦਾਵੰਦਾ ਮੈਨੂੰ ਮਾਫ ਕਰ, ਮੈਂ ਗੁਨਾਹਗਾਰ ਹਾਂ, ਮੈਂ ਤੇਰੇ ਤੋਂ ਦੂਰ ਰਹਿ ਕੇ ਬੜੇ ਗੁਨਾਹ ਕੀਤੇ ਨਹੀਂ ਤੇ ਮੈਨੂੰ ਮਾਫ ਕਰ ਦੇ। ਤੇ ਸਾਡਾ ਖੁਦਾ ਸਾਨੂੰ ਮਾਫ ਵੀ ਕਰੇਗਾ ਤੇ ਆਪਣੇ ਕੋਲ ਵੀ ਰੱਖੇਗਾ
ਤੇ ਪਿਆਰ ਵੀ ਕਰੇਗਾ ਤੇ ਮੁਹੱਬਤ ਵੀ ਕਰੇਗਾ ਤੇ ਹਰ ਸ਼ੈ ਵਾਫਰ ਮਿਕਦਾਰ ਨਾਲ ਯਾਨੀ ਬਹੁਤੀ ਸਾਰੀ ਮਿਲੇਗੀ, ਥੋੜੀ ਨਹੀਂ। ਕਿਉਂ? ਅਸੀਂ ਆਪਣੇ ਪਿਓ ਦੇ ਕੋਲ ਆ। ਤੇ ਮੈਂ ਇਹ ਈਮਾਨ ਰੱਖਣਾ ਵਾਂ ਕਿ ਤੁਸੀਂ ਇਹ ਗੱਲ ਸਮਝ ਗਏ ਹੋ ਕਿ ਖੁਦਾ ਗੁਨਾਹਗਾਰਾਂ ਨੂੰ ਕਬੂਲ ਕਰਦਾ, ਬੁਲਾਉਂਦਾ ਪਿਆ, ਆਵਾਜ਼ਾਂ ਮਾਰਦਾ ਪਿਆ ਤੇ ਕਹਿੰਦਾ ਆ ਜਾਓ। ਤੇ ਅੱਜ ਸਾਰੇ ਆ ਜਾਓ ਤੇ ਖੁਦਾ ਦੀ ਹਜ਼ੂਰੀ ਚ ਆ ਕੇ ਖੁਦਾ ਕੋਲੋਂ ਮਾਫੀ ਮੰਗ ਲਓ ਕਿ ਖੁਦਾਵੰਦਾ ਮੈਨੂੰ ਮਾਫ ਕਰ ਦੇ, ਮੈਂ ਗੁਨਾਹਗਾਰ ਸਾਂ, ਮੈਂ ਬੜੀਆਂ ਗਲਤੀਆਂ ਕੀਤੀਆਂ, ਮੈਨੂੰ ਮਾਫ ਕਰ ਦੇ। ਤੇ ਹੁਣ ਮਾਫੀ ਦਾ ਵੇਲਾ ਹੈ ਤੇ ਖੁਦਾ ਦੇ ਹਜ਼ੂਰ ਆਓ ਤੇ ਖੁਦਾ ਦੇ ਕੋਲ ਰਹੋ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।